ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 4 ਮਈ ਦਿਨ ਬੁੱਧਵਾਰ ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਅੰਤਰਰਾਸ਼ਟਰੀ ਖਬਰਾਂ, ਉਸ ਦੇ ਨਾਲ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਦੀ ਜਾਣਕਾਰੀ ਵੀ। ਸਾਡੇ ਅੱਜ ਦੇ ਅਪਡੇਟ ਅਮਰੀਕਾ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। ਇਸ ਦੇ ਨਾਲ ਸੰਤੋਖ ਸਿੰਘ ਵਾਸੀ ਫਰੀਮੰਟ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ ਅਤੇ ਗਿਆਨ ਸਿੰਘ ਜੀ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 4087227698 ਦੇ ਉੱਤੇ। ਤੇ ਹੁਣ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲੀ ਜਿਹੜੀ ਖਬਰ ਆ ਉਸ ਦੇ ਵੱਲ ਨਜ਼ਰ ਮਾਰਦੇ ਹਾਂ। ਕੱਲ੍ਹ ਜਿੱਦਾਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ ਪ੍ਰੈਜ਼ੀਡੈਂਸ਼ੀਅਲ ਰੇਸ ਦੇ ਵਿੱਚ ਰਿਪਬਲਿਕਨ ਪਾਰਟੀ ਦੇ ਵੱਲੋਂ ਜਿਹੜੇ 3 ਉਮੀਦਵਾਰ ਸੀਗੇ ਕੱਲ੍ਹ ਤੱਕ ਇੰਡੀਆਨਾ ਦੀਆਂ ਪ੍ਰਾਇਮਰੀਜ਼ ਤੋਂ ਪਹਿਲਾਂ, ਡੋਨਾਲਡ ਟਰੰਪ, ਟੈਡ ਕਰੂਜ਼ ਤੇ ਜੌਨ ਕੇਸਿਕ, ਜਿਸ ਦੇ ਵਿੱਚੋਂ ਟੈਡ ਕਰੂਜ਼ ਉਹਨਾਂ ਨੇ ਕੱਲ੍ਹ ਹੀ ਇੰਡੀਆਨਾ ਦੀ ਚੋਣ ਹਾਰਨ ਤੋਂ ਬਾਅਦ ਦੇ ਵਿੱਚ ਜਿਹੜਾ ਜੀ ਆਪਣੀ ਰੋਕ ਦਿੱਤੀ ਸੀ, ਮੁਹਿੰਮ ਨੂੰ ਵਿੱਚ ਹੀ ਰੋਕ ਦਿੱਤਾ ਸੀ। ਉਸੇ ਚੀਜ਼ ਨੂੰ ਦੇਖਦੇ ਹੋਏ ਜੌਨ ਕੇਸਿਕ, ਜਿਨ੍ਹਾਂ ਦਾ ਇਸ ਪ੍ਰਾਇਮਰੀਜ਼ ਉੱਤੇ ਕੋਈ ਬਹੁਤਾ ਪ੍ਰਭਾਵ ਜਿਹੜਾ ਉਹ ਨਹੀਂ ਦਿਖਿਆ, ਉਹਨਾਂ ਨੇ ਵੀ ਅੱਜ ਆਪਣੀ ਕੈਂਪੇਨ ਆ ਉਸ ਨੂੰ ਰੋਕ ਦਿੱਤਾ ਹੈ। ਉਸ ਨੂੰ ਅਧਿਕਾਰਤ ਤੌਰ ਦੇ ਉੱਤੇ ਅੱਜ ਇੱਕ ਪ੍ਰੈਸ ਕਾਨਫਰੰਸ ਕੋਲੰਬਸ ਓਹਾਇਓ ਦੇ ਵਿੱਚ ਕਰਦਿਆਂ ਉੱਥੇ ਜਿਹੜੀ ਆਪਣੀ ਕੈਂਪੇਨ ਉਸ ਨੂੰ ਵਿੱਚ ਹੀ ਰੋਕਣ ਦਾ, ਰੱਦ ਕਰਨ ਦਾ ਜਿਹੜਾ ਫੈਸਲਾ ਆ ਉਹ ਉਹਨਾਂ ਨੇ ਲੈ ਲਿਆ ਆ। ਇੱਥੋਂ ਹੁਣ ਇਹ ਚੀਜ਼ ਪੱਕੀ ਹੋ ਜਾਂਦੀ ਆ ਵੀ ਡੋਨਾਲਡ ਟਰੰਪ ਆ, ਉਹਨਾਂ ਨੂੰ ਹੁਣ ਰਿਪਬਲਿਕਨ ਪਾਰਟੀ ਦਾ ਮੁੱਖ ਉਮੀਦਵਾਰ ਬਣਨ ਤੋਂ ਕੋਈ ਨਹੀਂ ਜਿਹੜਾ ਜੀ ਰੋਕ ਸਕਦਾ। ਹੁਣ ਜਿੱਥੇ ਜਿੱਥੇ ਵੀ ਪ੍ਰਾਇਮਰੀਜ਼ ਹੋਣਗੀਆਂ ਉੱਥੇ ਉਹ ਇਕੱਲੇ ਹੀ ਹੋਣਗੇ। ਸੋ ਬੇਸਿਕਲੀ ਉਹਨਾਂ ਨੂੰ ਸਾਰਿਆਂ ਦੇ ਵਿੱਚ ਜਿੱਤ ਪ੍ਰਾਪਤ ਜਿਹੜੀ ਜੀ ਹੋਵੇਗੀ ਤੇ ਆਪਣੇ ਆਪ ਡੈਲੀਗੇਟਸ ਉਹਨਾਂ ਦੇ ਵੱਲ ਜਾਣਗੇ ਤੇ ਉਹਨਾਂ ਨੂੰ 1237 ਡੈਲੀਗੇਟਸ ਦੇ ਆંકੜੇ ਤੱਕ ਪਹੁੰਚਣ ਦੇ ਵਿੱਚ ਕੋਈ ਮੁਸ਼ਕਿਲ ਆ ਉਹ ਨਹੀਂ ਹੋਵੇਗੀ। ਜੌਨ ਕੇਸਿਕ, ਜਿਨ੍ਹਾਂ ਦੇ ਅੱਜ ਕਈ ਫੰਡ ਰੇਜ਼ਰ ਵੀ ਰੱਖੇ ਹੋਏ ਸੀ, ਪਰ ਉਹਨਾਂ ਨੇ ਉੱਥੇ ਜਾਣ ਤੋਂ ਪਹਿਲਾਂ ਹੀ ਆਪਣਾ ਇਹ ਮਨ ਬਣਾ ਲਿਆ ਸੀਗਾ ਵੀ ਉਹ ਆਪਣੀ ਕੈਂਪੇਨ ਨੂੰ ਹੁਣ ਵਿੱਚੇ ਹੀ ਰੋਕ ਰਹੇ ਨੇ। ਰਿਪਬਲਿਕਨ ਪਾਰਟੀ ਦੇ ਕਈ ਵੱਡੇ ਨੇਤਾ, ਉਹਨਾਂ ਨੂੰ ਡੋਨਾਲਡ ਟਰੰਪ ਅਜੇ ਵੀ ਪਸੰਦ ਨਹੀਂ ਆ, ਜਿਨ੍ਹਾਂ ਦੇ ਵਿੱਚ ਮਿਟ ਰੋਮਨੀ, ਜਿਨ੍ਹਾਂ ਨੇ ਪਿਛਲੀਆਂ ਜਨਰਲ ਇਲੈਕਸ਼ਨ ਲੜੀਆਂ ਸੀਗੀਆਂ ਮੌਜੂਦਾ ਪ੍ਰੈਜ਼ੀਡੈਂਟ ਬਰਾਕ ਓਬਾਮਾ ਦੇ ਖਿਲਾਫ, ਉਹ ਪਹਿਲਾਂ ਵੀ ਕਾਫੀ ਵਾਰੀ ਡੋਨਾਲਡ ਟਰੰਪ ਦੇ ਖਿਲਾਫ ਬੋਲ ਚੁੱਕੇ ਆ। ਹੁਣ ਕੀ ਬਾਕੀ ਦੇ ਇਸ ਵਾਰ ਦੇ ਉਮੀਦਵਾਰ ਡੋਨਾਲਡ ਟਰੰਪ ਦਾ ਸਮਰਥਨ ਕਰਨਗੇ ਜਾਂ ਨਹੀਂ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਤੇ ਕੀ ਰਿਪਬਲਿਕਨ ਪਾਰਟੀ ਦਾ ਭਵਿੱਖ ਹੋਵੇਗਾ, ਇਸ ਦੇ ਉੱਤੇ ਨਜ਼ਰ ਬਣਾ ਕੇ ਰੱਖਾਂਗੇ। ਅੱਜ ਜਦ ਜੌਨ ਕੇਸਿਕ ਨੇ ਆਪਣੀ ਉਮੀਦਵਾਰੀ ਨੂੰ ਵਿਚਕਾਰ ਹੀ ਰੱਦ ਕੀਤਾ, ਕੈਂਪੇਨ ਨੂੰ ਰੱਦ ਕੀਤਾ, ਉਸ ਤੋਂ ਬਾਅਦ ਦੇ ਵਿੱਚ ਡੈਮੋਕ੍ਰੇਟ ਪਾਰਟੀ ਦੇ ਵਿੱਚ ਵੀ ਖਾਸ ਕਰਕੇ ਬਰਨੀ ਸੈਂਡਰਜ਼ ਦੇ ਸਮਰਥਕਾਂ ਦੇ ਵਿੱਚ ਇਹ ਗੱਲ ਚੱਲੀ ਵੀ ਹੈਲਰੀ ਕਲਿੰਟਨ ਵੀ ਆਪਣੇ ਕੈਂਪੇਨ ਨੂੰ ਰੱਦ ਕਰੇ, ਜਦ ਕਿ ਐਸਟੈਬਲਿਸ਼ਮੈਂਟ ਇਹ ਚਾਹੁੰਦੀ ਆ ਵੀ ਹੈਲਰੀ ਕਲਿੰਟਨ ਦੇ ਖਿਲਾਫ ਜਿਹੜੀ ਪ੍ਰਾਇਮਰੀਜ਼ ਦੇ ਵਿੱਚ ਲੜ ਰਹੇ ਬਰਨੀ ਸੈਂਡਰ ਆ ਉਹ ਆਪਣਾ ਕੈਂਪੇਨ ਰੱਦ ਕਰਨ। ਟਵਿੱਟਰ ਦੇ ਉੱਤੇ ਡ੍ਰੌਪ ਆਊਟ ਹੈਲਰੀ ਦਾ ਹੈਸ਼ਟੈਗ ਬਹੁਤ ਹੀ ਜਲਦ ਪਪੂਲਰ ਹੋਇਆ ਤੇ ਟੌਪ ਟ੍ਰੈਂਡਿੰਗ ਦੇ ਵਿੱਚ ਆਇਆ। 1 ਲੱਖ ਤੋਂ ਵੱਧ ਲੋਕਾਂ ਨੇ ਆਪੋ ਆਪਣੇ ਵਿਚਾਰ ਇਸ ਹੈਸ਼ਟੈਗ ਦੇ ਨਾਲ ਟਵਿੱਟਰ ਦੇ ਉੱਤੇ ਰੱਖੇ। ਹੈਲਰੀ ਕਲਿੰਟਨ ਦੇ ਨਾਲ ਜੁੜੀ ਹੋਈ ਜੇ ਆਪਾਂ ਖਬਰ ਕਰਦੇ ਹਾਂ ਵੀ ਅੱਜ ਫੈਡਰਲ ਜੱਜ ਨੇ ਇਹ ਆਖਿਆ ਵੀ ਜਿਹੜੇ ਹੈਲਰੀ ਕਲਿੰਟਨ ਦਾ ਈਮੇਲ ਸਰਵਰ ਦਾ, ਈਮੇਲ ਪ੍ਰਾਈਵੇਟ ਸਰਵਰ ਦਾ ਕੇਸ ਚੱਲ ਰਿਹਾ ਆ, ਉਸ ਦੇ ਵਿੱਚ ਉਹਨਾਂ ਦੀ ਡੈਪੋਜੀਸ਼ਨ ਜਿਹੜੀ ਆ ਉਹ ਨੈਸੈਸਰੀ ਹੋ ਸਕਦੀ ਆ, ਉਹਨਾਂ ਨੂੰ ਡੈਪੋਜੀਸ਼ਨ ਤੇ ਬੁਲਾਇਆ ਜਾ ਸਕਦਾ ਆ। ਇਹ ਹੈਲਰੀ ਕਲਿੰਟਨ ਦੀ ਲਈ ਕਾਫੀ ਵੱਡਾ ਝਟਕਾ ਸਾਬਤ ਹੋ ਸਕਦਾ ਆ। ਇੱਥੋਂ ਤੱਕ ਕਈ ਲੋਕਾਂ ਨੇ ਇਹ ਵੀ ਆਖ ਦਿੱਤਾ ਇਹ ਖਬਰ ਆਉਣ ਤੋਂ ਬਾਅਦ ਦੇ ਵਿੱਚ ਵੀ ਨਿਕਸਨ ਵਰਗੇ ਪ੍ਰੈਜ਼ੀਡੈਂਟ, ਉਹਨਾਂ ਨੇ ਇੰਪੀਚ ਹੋਣ ਤੋਂ ਪਹਿਲਾਂ ਹੀ ਰਿਜ਼ਾਈਨ ਕਰ ਦਿੱਤਾ ਸੀ, ਤੇ ਜੇ ਹੈਲਰੀ FBI ਇਨਵੈਸਟੀਗੇਸ਼ਨ ਦੇ ਵਿੱਚ ਰਾਸ਼ਟਰਪਤੀ ਬਣਨ ਤੋਂ ਬਾਅਦ ਚ ਡੈਪੋਜੀਸ਼ਨ ਆਉਂਦੀ ਆ ਤਾਂ ਇਹ ਪੂਰੇ ਮੁਲਕ ਦੇ ਲਈ ਬੜੀ ਸ਼ਰਮ ਵਾਲੀ ਗੱਲ ਹੋਵੇਗੀ। ਪ੍ਰਾਈਵੇਟ ਈਮੇਲ ਸਰਵਰ ਦਾ ਭੂਤ ਹੈਲਰੀ ਦਾ ਪਿੱਛਾ ਅਜੇ ਵੀ ਨਹੀਂ ਛੱਡ ਰਿਹਾ। ਬਰਨੀ ਸੈਂਡਰਜ਼ ਨੂੰ ਅੱਜ ਵੈਸਟ ਵਰਜੀਨੀਆ ਦੇ ਸਟੇਟ ਡੈਮੋਕ੍ਰੈਟਿਕ ਪਾਰਟੀ ਲੀਡਰ ਕ੍ਰਿਸ ਰੇਗਨ ਤੇ ਜੈਫ ਕੈਸਲਰ ਉਹਨਾਂ ਨੇ ਐਂਡੋਰਸ ਕੀਤਾ। ਕਿਤੇ ਨਾ ਕਿਤੇ ਐਂਡੋਰਸਮੈਂਟ ਬੜੀ ਦੇਰੀ ਦੇ ਨਾਲ ਆਉਂਦੀਆਂ ਨਜ਼ਰ ਆ ਰਹੀਆਂ ਆ, ਜਦ ਕਿ ਹੈਲਰੀ ਕਲਿੰਟਨ ਸੁਪਰ ਡੈਲੀਗੇਟਸ ਦੀ ਮਦਦ ਦੇ ਨਾਲ ਬਰਨੀ ਸੈਂਡਰਜ਼ ਤੋਂ ਲਗਾਤਾਰ ਅੱਗੇ ਵਧਦੀ ਜਾ ਰਹੇ ਆ।
ਅੱਜ ਕੈਲੀਫੋਰਨੀਆ ਦੇ ਗਵਰਨਰ ਜੈਰੀ ਬਰਾਊਨ ਉਹਨਾਂ ਨੇ ਤੰਬਾਕੂ ਦੇ ਸੰਬੰਧ ਦੇ ਵਿੱਚ 5 ਬਿੱਲਜ਼ ਉਸ ਦੇ ਉੱਤੇ ਸਾਈਨ ਕੀਤੇ, ਜਿਹੜੇ ਕਿ ਮੋਸਟਲੀ ਤੰਬਾਕੂ ਦੀ ਸੇਲ, ਉਮਰ ਅਤੇ ਉਸ ਨੂੰ ਲੈ ਕੇ ਸੀਗੇ। ਇਹਨਾਂ ਬਿੱਲਜ਼ ਦੇ ਵਿੱਚ ਤੰਬਾਕੂ ਖਰੀਦਣ ਅਤੇ ਸੇਵਨ ਕਰਨ ਦੀ ਉਮਰ ਦੇ ਵਿੱਚ 18 ਸਾਲ ਤੋਂ 21 ਸਾਲ ਤੱਕ ਦਾ ਜਿਹੜਾ ਹੈ ਉਹ ਵਾਧਾ ਕਰ ਦਿੱਤਾ ਗਿਆ ਆ। ਜੇ ਕੋਈ ਐਕਟਿਵ ਮਿਲਟਰੀ ਡਿਊਟੀ ਤੇ ਆ ਉਸ ਦੇ ਲਈ 18 ਸਾਲ ਹੀ ਉਮਰ ਰਹੇਗੀ। ਇਸ ਦੇ ਨਾਲ ਹੀ ਇਲੈਕਟ੍ਰੋਨਿਕ ਸਿਗਰਟਸ, ਈ ਸਿਗਰਟਸ, ਉਸ ਨੂੰ ਬਾਕੀ ਤੰਬਾਕੂ ਦੇ ਪ੍ਰੋਡਕਟਸ ਦੇ ਹਿਸਾਬ ਦੇ ਨਾਲ ਰੈਗੂਲੇਟ ਕੀਤਾ ਜਾਵੇਗਾ ਤੇ ਹਰ ਇੱਕ ਲੋਕੇਸ਼ਨ ਨੂੰ $265 ਦਾ ਸਾਲਾਨਾ ਲਾਇਸੈਂਸ ਫੀਸ ਲੈਣੀ ਪਵੇਗੀ। ਇਸ ਦੇ ਨਾਲ ਹੀ ਇੱਕ ਹੋਰ ਬਿੱਲ ਦੇ ਵਿੱਚ ਚਾਰਟਰ ਸਕੂਲ, ਡਿਸਟ੍ਰਿਕਟ ਆਫਿਸਿਸ ਤੇ ਨਾਲ ਹੀ ਡਿਸਟ੍ਰਿਕਟ ਵਹੀਕਲਸ ਆ ਉਸ ਦੇ ਵਿੱਚ ਤੰਬਾਕੂ ਫ੍ਰੀ ਰੱਖਿਆ ਜਾਵੇਗਾ, ਸਮੋਕਿੰਗ ਬੈਨ ਕਰ ਦਿੱਤੀ ਜਾਵੇਗੀ। ਓਨਰ ਆਪਰੇਟਿਡ ਬਿਜ਼ਨੈਸਿਸ ਦੇ ਵਿੱਚ ਬਹੁਤ ਸਾਰੀਆਂ ਐਗਜ਼ੈਂਪਸ਼ਨ ਸੀ, ਉਹਨਾਂ ਨੂੰ ਹਟਾ ਦਿੱਤਾ ਗਿਆ ਹੈ ਤੇ ਹੁਣ ਉੱਥੇ ਵੀ ਲੌਬੀਜ਼, ਬੈਂਕਟ ਹਾਲਸ, ਬਾਰਸ, ਗੇਮਿੰਗ ਕਲੱਬ ਤੇ ਹੋਰ ਵਰਕ ਪਲੇਸਿਸ ਜਿਹੜੇ ਓਨਰ ਆਪਰੇਟਿਡ ਆ ਉੱਥੇ ਵੀ ਸਮੋਕਿੰਗ ਬੈਨ ਕੀਤੀ ਜਾ ਸਕਦੀ ਆ। ਤੇ ਨਾਲ ਹੀ ਗਵਰਨਰ ਜੈਰੀ ਬਰਾਊਨ ਉਹਨਾਂ ਨੇ ਉਸ ਬਿੱਲ ਦੇ ਉੱਤੇ ਵੀਟੋ ਕੀਤਾ ਜਿਸ ਦੇ ਵਿੱਚ ਟਬਾਕੂ ਤੋਂ ਬਣਿਆ ਹੋਇਆ ਟੈਕਸ ਹੈਲਥ ਐਕਸਪੈਂਸਿਸ ਦੇ ਵੱਲ ਵਰਤਿਆ ਜਾਣਾ ਸੀ। ਕੈਨੇਡਾ ਦੇ ਸ਼ਹਿਰ ਫੋਰਟ ਮੈਕਮਰੀ ਜਿੱਥੇ ਕਿ ਭਿਆਨਕ ਅੱਗ ਲੱਗੀ ਹੋਈ ਆ, ਉਹ ਅੱਗ ਵਧਣ ਦੇ ਖਦਸ਼ੇ ਪ੍ਰਗਟ ਕੀਤੇ ਜਾ ਰਹੇ ਆ। ਇਸ ਦੇ ਕਰਕੇ ਫੋਰਟ ਮੈਕਮਰੀ ਦੇ ਸਾਰੇ ਹੀ ਨਿਵਾਸੀਆਂ ਨੂੰ ਉੱਥੋਂ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਚੁੱਕਾ ਆ। 80,000 ਤੋਂ ਵੱਧ ਲੋਕ ਇਸ ਅੱਗ ਦੇ ਕਰਕੇ ਪ੍ਰਭਾਵਿਤ ਹੋਏ ਆ। ਇਸ ਅੱਗ ਦੇ ਕਰਕੇ ਹੁਣ ਤੱਕ 50% ਤੋਂ ਵੱਧ ਘਰ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੇ ਨੇ। ਇਸ ਦੇ ਲਾਗੇ ਹੀ ਇੱਕ ਆਇਲ ਫੈਸਿਲਿਟੀਜ਼ ਵੀ ਹੈਗੀਆਂ ਆ, ਤੇਲ ਕੱਢਿਆ ਜਾਂਦਾ ਆ ਤੇ ਇਸ ਅੱਗ ਨੂੰ ਦੇਖਦੇ ਹੋਏ ਉਹਨਾਂ ਨੂੰ ਬੰਦ ਕੀਤਾ ਹੋਇਆ ਆ ਤੇ ਇਹ ਆਸ ਲਾਈ ਜਾ ਰਹੀ ਆ ਵੀ ਉੱਥੇ ਤੱਕ ਅੱਗ ਨਾ ਪਹੁੰਚੇ ਤੇ ਜ਼ਿਆਦਾ ਨੁਕਸਾਨ ਨਾ ਹੋਵੇ। ਕਈ 100 ਫਾਇਰ ਫਾਈਟਰ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਦਿਨ ਰਾਤ ਲੱਗੇ ਨੇ। ਤਾਂ ਸੁਣ ਰਹੇ ਸੀ ਆਪਾਂ ਅੱਜ ਦੀਆਂ ਕੁਝ ਅਹਿਮ ਖਬਰਾਂ। ਹੁਣ ਤੁਹਾਨੂੰ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਦੀ ਜਾਣਕਾਰੀ ਦਿੰਦੇ ਹਾਂ। ਸ਼ੁਰੂਆਤ ਕਰਦੇ ਹਾਂ ਸੈਨ ਹੋਜ਼ੇ ਦੇ ਵੈਦਰ ਤੋਂ, ਜਿੱਥੇ ਕਿ ਵੀਰਵਾਰ ਨੂੰ 70 ਡਿਗਰੀ ਹਾਈ, 53 ਡਿਗਰੀ ਲੋ, ਸ਼ਾਮ ਨੂੰ ਥੰਡਰਸਟ੍ਰੋਮ ਆ ਸਕਦੇ ਨੇ। ਸੈਨ ਫਰਾਂਸਿਸਕੋ 'ਚ 63 ਡਿਗਰੀ ਹਾਈ, 52 ਡਿਗਰੀ ਲੋ, ਸੈਕਰਾਮੈਂਟੋ ਵਿੱਚ 73 ਡਿਗਰੀ ਹਾਈ, 52 ਡਿਗਰੀ ਲੋ, ਯੂਬਾ ਸਿਟੀ 73 ਡਿਗਰੀ ਹਾਈ, 53 ਡਿਗਰੀ ਲੋ, ਸ਼ਾਮ ਨੂੰ ਥੰਡਰਸਟ੍ਰੋਮ ਆ ਸਕਦੇ ਨੇ। ਸਟਾਕਟਨ ਵਿੱਚ 74 ਡਿਗਰੀ ਹਾਈ, 53 ਡਿਗਰੀ ਲੋ, 50% ਚਾਂਸ ਆ ਮੀਂਹ ਪਵੇਗਾ। ਟ੍ਰੇਸੀ ਵਿੱਚ 72 ਡਿਗਰੀ ਹਾਈ, 53 ਡਿਗਰੀ ਲੋ, 50% ਚਾਂਸ ਇੱਥੇ ਵੀ ਮੀਂਹ ਪੈ ਸਕਦਾ ਆ। ਮੋਡੈਸਟੋ ਵਿੱਚ 74 ਡਿਗਰੀ ਹਾਈ, 53 ਡਿਗਰੀ ਲੋ, 60% ਚਾਂਸ ਆ ਮੀਂਹ ਪਵੇਗਾ, ਥੰਡਰਸਟ੍ਰੋਮ ਵੀ ਆ ਸਕਦੇ ਨੇ। ਫ੍ਰੈਜ਼ਨੋ ਵਿੱਚ 75 ਡਿਗਰੀ ਹਾਈ, 54 ਡਿਗਰੀ ਲੋ, 50% ਚਾਂਸ ਆ ਮੀਂਹ ਪੈ ਸਕਦਾ। ਬੇਕਰਸਫੀਲਡ ਵਿੱਚ 75 ਡਿਗਰੀ ਹਾਈ, 54 ਡਿਗਰੀ ਲੋ, 50% ਚਾਂਸ ਆ ਮੀਂਹ ਪਵੇਗਾ। ਲਾਸ ਐਂਜਲਸ ਦੇ ਵਿੱਚ 65 ਡਿਗਰੀ ਹਾਈ, 55 ਡਿਗਰੀ ਲੋ, 20% ਚਾਂਸ ਆ ਮੀਂਹ ਪੈ ਸਕਦਾ ਹੈ। ਟਰਕੀ ਵਿੱਚ 52 ਡਿਗਰੀ ਹਾਈ, 35 ਡਿਗਰੀ ਲੋ, 90% ਚਾਂਸ ਆ ਮੀਂਹ ਪਵੇਗਾ। ਸਾਊਥ ਲੇਕ ਟਾਹੋ ਦੇ ਵਿੱਚ 49 ਡਿਗਰੀ ਹਾਈ, 32 ਡਿਗਰੀ ਲੋ, ਥੰਡਰਸਟ੍ਰੋਮ ਆਉਣਗੇ। ਪੋਰਟਲੈਂਡ ਓਰੇਗਨ 'ਚ 73 ਡਿਗਰੀ ਹਾਈ, 52 ਡਿਗਰੀ ਲੋ, ਸਿਆਟਲ ਵਾਸ਼ਿੰਗਟਨ 'ਚ 67 ਡਿਗਰੀ ਹਾਈ, 51 ਡਿਗਰੀ ਲੋ, ਫਲੈਗਸਟਾਫ ਐਰੀਜ਼ੋਨਾ 'ਚ 68 ਡਿਗਰੀ ਹਾਈ, 36 ਡਿਗਰੀ ਲੋ, ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 85 ਡਿਗਰੀ ਹਾਈ, 58 ਡਿਗਰੀ ਲੋ, ਸ਼ਿਕਾਗੋ ਇਲੀਨੋਇਸ ਦੇ ਵਿੱਚ 55 ਡਿਗਰੀ ਹਾਈ, 54 ਡਿਗਰੀ ਲੋ, ਨਿਊਯਾਰਕ ਦੇ ਵਿੱਚ 56 ਡਿਗਰੀ ਹਾਈ, 51 ਡਿਗਰੀ ਲੋ, ਰਾਤ ਨੂੰ ਮੀਂਹ ਪੈ ਸਕਦਾ ਆ। ਟੋਰਾਂਟੋ ਕੈਨੇਡਾ 'ਚ 14 ਡਿਗਰੀ ਸੈਲਸੀਅਸ ਹਾਈ, 9 ਡਿਗਰੀ ਸੈਲਸੀਅਸ ਲੋ, ਵਿਨੀਪੈਗ ਕੈਨੇਡਾ 'ਚ 32 ਡਿਗਰੀ ਸੈਲਸੀਅਸ ਹਾਈ, 16 ਡਿਗਰੀ ਸੈਲਸੀਅਸ ਲੋ, ਕੈਲਗਰੀ ਦੇ ਵਿੱਚ 13 ਡਿਗਰੀ ਸੈਲਸੀਅਸ ਹਾਈ, 3 ਡਿਗਰੀ ਸੈਲਸੀਅਸ ਲੋ, ਵੈਨਕੂਵਰ ਕੈਨੇਡਾ 'ਚ 20 ਡਿਗਰੀ ਸੈਲਸੀਅਸ ਹਾਈ, 9 ਡਿਗਰੀ ਸੈਲਸੀਅਸ ਲੋ, ਅੰਮ੍ਰਿਤਸਰ ਪੰਜਾਬ 'ਚ 39 ਡਿਗਰੀ ਸੈਲਸੀਅਸ ਹਾਈ, 24 ਡਿਗਰੀ ਸੈਲਸੀਅਸ ਲੋ, ਮੈਲਬਰਨ ਆਸਟ੍ਰੇਲੀਆ 23 ਡਿਗਰੀ ਸੈਲਸੀਅਸ ਹਾਈ, 12 ਡਿਗਰੀ ਸੈਲਸੀਅਸ ਲੋ, ਲੰਡਨ ਯੂਕੇ ਦੇ ਵਿੱਚ 18 ਡਿਗਰੀ ਸੈਲਸੀਅਸ ਹਾਈ, 9 ਡਿਗਰੀ ਸੈਲਸੀਅਸ ਲੋ, ਬਰਲਿਨ ਜਰਮਨੀ 'ਚ 19 ਡਿਗਰੀ ਸੈਲਸੀਅਸ ਹਾਈ, 8 ਡਿਗਰੀ ਸੈਲਸੀਅਸ ਲੋ, ਪੈਰਿਸ ਫਰਾਂਸ ਦੇ ਵਿੱਚ 20 ਡਿਗਰੀ ਸੈਲਸੀਅਸ ਹਾਈ ਤੇ 6 ਡਿਗਰੀ ਸੈਲਸੀਅਸ ਲੋ ਟੈਂਪਰੇਚਰ ਰਹੇਗਾ। ਜਿਸ ਤੋਂ ਇਹ ਸੀਗੀ ਵੈਦਰ ਰਿਪੋਰਟ। ਹੁਣ ਤੁਹਾਨੂੰ ਸਟਾਕ ਮਾਰਕੀਟ, ਐਕਸਚੇਂਜ ਰੇਟ ਦੇ ਬਾਰੇ ਦੱਸਦੇ ਜਾਂਦੇ ਆ। ਬੁੱਧਵਾਰ ਦੀ ਕਲੋਜ਼ਿੰਗ ਤੱਕ ਡਾਓ ਜੋਨਸ ਦੇ ਵਿੱਚ 100 ਪੁਆਇੰਟਾਂ ਦਾ ਘਾਟਾ ਦੇਖਿਆ ਗਿਆ, 17,651 ਤੇ ਮਾਰਕੀਟ ਕਲੋਜ਼ ਹੋਈ। ਨੈਸਡੈਕ ਦੇ ਵਿੱਚ 37 ਪੁਆਇੰਟ ਡਿੱਗੇ, 4725 ਤੇ ਮਾਰਕੀਟ ਕਲੋਜ਼ ਹੋਈ। S&P ਦੇ ਵਿੱਚ 12 ਪੁਆਇੰਟ ਦਾ ਘਾਟਾ ਹੋਇਆ, 2051 ਤੇ ਮਾਰਕੀਟ ਕਲੋਜ਼ ਹੋਈ। ਵਿਲਸ਼ਾਇਰ 5000 ਦੇ ਵਿੱਚ 14 ਪੁਆਇੰਟ ਦਾ ਘਾਟਾ ਹੋਇਆ, 21,224 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ 66 ਰੁਪਏ 66 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ 51 ਰੁਪਏ 87 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਸਟਰਲਿੰਗ ਦੀ ਕੀਮਤ 96 ਰੁਪਏ 72 ਪੈਸੇ, ਇੱਕ ਯੂਰੋ ਦੀ ਕੀਮਤ 76 ਰੁਪਏ 57 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ 49 ਰੁਪਏ 92 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ 45 ਰੁਪਏ 92 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ 49 ਰੁਪਏ 13 ਪੈਸੇ, ਇੱਕ ਬਹਿਰੀਨ ਦੇ ਦਿਨਾਰ ਦੀ ਕੀਮਤ 176 ਰੁਪਏ 82 ਪੈਸੇ, ਇੱਕ ਕੁਵੈਤ ਦੇ ਦਿਨਾਰ ਦੀ ਕੀਮਤ 221 ਰੁਪਏ 74 ਪੈਸੇ, ਇੱਕ US ਡਾਲਰ ਦੀ ਕੀਮਤ $1.28 ਕੈਨੇਡੀਅਨ, ਇੱਕ US ਡਾਲਰ ਦੀ ਕੀਮਤ $1.28
$1.28 ਕੈਨੇਡੀਅਨ ਡਾਲਰ ਰਹੀ। ਸੋਨੇ ਦਾ ਭਾਅ $1,280 ਪ੍ਰਤੀ ਆਉਂਸ, ਚਾਂਦੀ ਦਾ ਭਾਅ $17.35 ਪ੍ਰਤੀ ਆਉਂਸ ਰਿਹਾ। ਤੇ ਸਰੋਤੋ ਇੱਥੇ ਹੀ ਸਾਡਾ ਅੱਜ ਦਾ ਅਪਡੇਟ ਅਮਰੀਕਾ ਦਾ ਖਬਰਾਂ ਦਾ ਬੁਲਟਨ ਹੁਣ ਸਮਾਪਤ ਹੁੰਦਾ ਆ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹਾਸਤੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।